ਬਿਸਮਿल्लाहिर्रहमानिर्रहीम ਤੇ अस्सलाम वालेकुम। 22 ਦਸੰਬਰ ਪਾਕਿਸਤਾਨ ਦੇ ਵਿੱਚ ਪੀਰ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਫੀਲਡ ਮਾਰਸ਼ਲ ਆਸਿਮ ਮੁਨੀਰ ਡਿਫੈਕਟੋ ਮਿਲਟਰੀ ਰਾਜ ਡੇ 23 ਚੇਤੇ ਕਰਾ ਦਈਏ ਕਿ ਜੇ ਹਾਲੀ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਤਗੜੀ ਕਰ ਸਕੋ ਤੇ ਦੂਰ ਤੱਕ ਅਪੜਾ ਸਕੋ। ਹੁਣ ਅੱਜ ਦੀਆਂ ਸੰਘਣੀਆਂ ਤੇ ਗੂੜੀਆਂ ਗੱਲਾਂ ਤੇ ਖਬਰਾਂ। ਪਹਿਲੀ ਖਬਰ ਇਹ ਹੈ ਕਿ ਇਮਰਾਨ ਖਾਨ ਸਾਹਿਬ ਨੂੰ ਜ਼ਾਹਿਰ ਹੈ ਸਰਦੀ ਤੇ ਹੁਣ ਆਈ ਤੇ ਹੁਣ ਤੇ ਦਰਮਿਆਨ ਚੱਪੜੀ ਹੈ, ਹੋਰ ਮਹੀਨੇ ਡੇਢ ਤੱਕ ਤੇ ਸਰਦੀ ਵੈਸੇ ਹੀ ਮੁੱਕ ਜਾਣੀ ਹੈ। ਲੇਕਿਨ ਇਮਰਾਨ ਖਾਨ ਸਾਹਿਬ ਨੂੰ ਜਿਹੜੇ ਸਰਦੀ ਦੇ ਕੱਪੜੇ ਨੇ ਉਹ ਜੇਲ੍ਹ ਇੰਤਜ਼ਾਮੀਆਂ ਨਹੀਂ ਲੈਣ ਡਈ, ਨਹੀਂ ਅਪਣਾਉਣ ਡਈ। ਕੋ ਪਿਛਲੇ 3-4 ਹਫ਼ਤੇ ਤੋਂ ਬੁਸ਼ਰਾ ਬੀਬੀ ਦੀ ਫੈਮਿਲੀ ਵੀ ਔਰ ਦੂਸਰੇ ਪਾਸਿਓਂ ਇਮਰਾਨ ਖਾਨ ਸਾਹਿਬ ਦਾ ਸਟਾਫ ਜਿਹੜਾ ਉਹ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਕਿ ਇਮਰਾਨ ਖਾਨ ਸਾਹਿਬ ਨੂੰ ਕੋਈ ਗਰਮ ਜੈਕਟ, ਕੋਈ ਕੰਬਲ, ਕੋਈ ਚੀਜ਼ਾਂ ਜਿਹੜੀਆਂ ਨੇ ਸਰਦੀ ਦੀਆਂ ਅੰਦਰ ਅਪੜਾ ਦੇਣ। ਬਾਰ-ਬਾਰ ਸਮਾਨ ਲੈ ਕੇ ਜੇਲ੍ਹ ਦੇ ਬਾਹਰ ਪਹੁੰਚਦੇ ਨੇ ਬੈਗ ਲੈ ਕੇ, ਲੇਕਿਨ ਜੇਲ੍ਹ ਇੰਤਜ਼ਾਮੀਆਂ ਉਹਨੂੰ ਵਸੂਲ ਨਹੀਂ ਕਰ ਰਹੀ ਔਰ ਇਮਰਾਨ ਖਾਨ ਸਾਹਿਬ ਤੱਕ ਨਹੀਂ ਪਹੁੰਚਾ ਰਹੀ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਮਰਾਨ ਖਾਨ ਸਾਹਿਬ ਦੀਆਂ ਲੱਤਾਂ ਦੇ ਵਿੱਚ 7 ਦੇ ਕਰੀਬ ਗੋਲੀਆਂ ਲੱਗੀਆਂ ਨੇ। ਉਹਨਾਂ ਨੂੰ ਡਾਕਟਰਾਂ ਨੇ ਜ਼ਾਹਿਰ ਹੈ ਉਹ ਜਿੱਥੇ ਗੋਲੀਆਂ ਲੱਗੀਆਂ ਨੇ ਉੱਥੇ ਗਰਮ ਪੱਟੀ ਜਾਂ ਉੱਥੇ ਐਕਸਟਰਾ ਤੁਸੀਂ ਲੇਅਰ ਕਵੋ ਕਿ ਪਹਿਨਣ ਲਈ ਕਿਹਾ ਤਾਂ ਕਿ ਉਹ ਪੱਠਿਆਂ ਦੇ ਵਿੱਚ ਦਰਦ ਨਾ ਹੋਵੇ। ਉਹ ਵੀ ਜਿਹੜਾ ਇੰਤਜ਼ਾਮ ਕੀਤਾ ਹੈ ਕਿ ਉਹ ਕੋਈ ਐਕਸਟਰਾ ਲੇਅਰ ਉੱਥੇ ਪਹਿਨ ਸਕਣ, ਉਹ ਵੀ ਜੇਲ੍ਹ ਇੰਤਜ਼ਾਮੀਆਂ ਜਿਹੜੀ ਹੈ ਉਹ ਅੰਦਰ ਨਹੀਂ ਦੇ ਰਹੀ। ਮਤਲਬ ਇੱਕ ਪਾਸੇ ਸਾਨੂੰ ਦੱਸਦੇ ਨੇ ਕਿ ਫੀਲਡ ਮਾਰਸ਼ਲ ਸਾਹਿਬ ਦੱਸਦੇ ਨੇ ਕਿ ਜਿਹਦੇ ਸ਼ਰ ਤੋਂ ਕੋਈ ਦੂਜਾ ਮਹਿਫੂਜ਼ ਨਾ ਹੋਵੇ ਉਹ ਮੁਸਲਮਾਨ ਹੀ ਨਹੀਂ ਹੁੰਦਾ। ਅਤੇ ਇੱਥੇ ਮੁਸੀਬਤ ਉੱਥੇ ਕਰਨਲ ਸਾਹਿਬ ਨੂੰ ਬਹਾ ਕੇ ਅਤੇ ਐਸਾ ਮੈਂ ਆਨਾ ਵੀ ਉੱਥੇ ਸ਼ਰ ਫੈਲਾਇਆ ਹੋਇਆ ਹੈ ਕਿ ਕਿਸੇ ਬੰਦੇ ਨੂੰ ਗਰਮ ਕੱਪੜੇ ਅੰਦਰ ਨਹੀਂ ਲੱਭ ਸਕਦੇ। ਸਾਬਰ ਸ਼ਾਕਰ ਸਾਹਿਬ ਨੇ ਟਵੀਟ ਕੀਤਾ ਸੀ, ਜ਼ਾਹਿਰ ਹੈ ਇਮਰਾਨ ਖਾਨ ਸਾਹਿਬ ਦੇ ਸਟਾਫ ਨੇ ਇਹ ਜਿਹੜੀ ਤਸਵੀਰ ਸੀ ਇਹ ਜਾਰੀ ਕੀਤੀ। ਇਹਦੀ ਜਿੰਨੀ ਵੀ ਮਜ਼ੰਮਤ ਕਰੀਏ, ਸ਼ਰਮ ਦਵਾਈਏ ਤੇ ਘੱਟ ਹੈ, ਲੇਕਿਨ ਆਉਣੀ ਕੋਈ ਨਹੀਂ। ਇਹ ਤੁਹਾਨੂੰ ਪਹਿਲਾਂ ਹੀ ਦੱਸ ਦਈਏ ਵੀ ਆਉਣੀ ਕੋਈ ਨਹੀਂ, ਕਿਉਂਕਿ ਅਗਲਾ ਬਿਆਨ ਮੈਂ ਤਲਾਲ ਚੌਧਰੀ ਦਾ ਵੇਖ ਰਿਹਾ ਸਾਂ। ਤਲਾਲ ਚੌਧਰੀ ਸਾਹਿਬ ਦਾ ਬਿਆਨ ਇਹ ਸੀ ਕਿ ਇਮਰਾਨ ਖਾਨ ਸਾਹਿਬ ਸਮਝਦੇ ਨੇ ਵੀ ਇਹਨੇ ਸ੍ਰੀਲੰਕਾ ਬਣ ਜਾਣਾ ਪਾਕਿਸਤਾਨ ਨੇ, ਜਾਂ ਇਹਨੇ ਬੰਗਲਾਦੇਸ਼ ਬਣ ਜਾਣਾ। ਉਹਨਾਂ ਕਿਹਾ ਨਹੀਂ, ਇਹਨੇ ਇਹੋ ਜਿਹਾ ਹੀ ਰਹਿਣਾ, ਇੱਥੇ ਪਾਕਿਸਤਾਨ ਨੇ ਪਾਕਿਸਤਾਨ ਹੀ ਰਹਿਣਾ ਹੈ, ਇੱਥੇ ਨਾ ਸ੍ਰੀਲੰਕਾ ਬਣਨਾ ਹੈ ਤੇ ਨਾ ਬੰਗਲਾਦੇਸ਼ ਬਣਨਾ ਹੈ। ਹੁਣ ਇਹਨਾਂ ਦੀ ਅਕਲ, ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਇਹ ਕੋਸ਼ਿਸ਼ ਨਹੀਂ ਕਰਦੇ। ਆਪੇ ਹੀ ਸੋਚ ਲਓ ਵੀ ਕਿੱਡੇ ਅਕਲਮੰਦ ਨੇ ਉਹ। ਬਈ ਕੋਈ ਮਿਸਾਲ ਦੇਣੀ, ਕੋਈ ਹੋਰ ਦੇ ਲਓ, ਕੋਈ ਮਿਸਾਲ ਦੇਣੀ ਹੈ, ਕੋਈ ਹੋਰ ਦੇ ਲਓ। ਇਹਨਾਂ ਦੀਆਂ ਮਿਸਾਲਾਂ ਵੀ ਇਹੋ ਜਿਹੀਆਂ ਜਿਹੜੀਆਂ ਉਲਟੀਆਂ ਇਹਨਾਂ 'ਤੇ ਪੈਂਦੀਆਂ ਨੇ। ਪੂਰੀ ਦੁਨੀਆ ਸ੍ਰੀਲੰਕਾ ਦੀ ਤੇ ਬੰਗਲਾਦੇਸ਼ ਦੀ ਤਾਰੀਫ ਕਰਦੀ ਹੈ ਕਿ ਉੱਥੋਂ ਦੇ ਨੌਜਵਾਨ, ਉੱਥੋਂ ਦੀ ਆਵਾਮ ਆਪਣੇ ਹਕੂਕ ਵਾਸਤੇ ਉੱਠ ਕੇ ਖਲੋ ਗਈ ਹੈ। ਇਹਨਾਂ ਦੀ ਹਾਲਤ ਵੇਖੋ, ਇਹ ਬਜਾਏ ਉਹਦੀ ਮੁਸਬਤ ਗੱਲ ਕਰਨ ਦੀ ਇਹ ਆਖਣ ਦੇ ਨੇ ਵੀ ਨਹੀਂ, ਤੁਸੀਂ ਆਂਦੇ ਹੋ ਵੀ ਪਾਕਿਸਤਾਨ ਬੰਗਲਾਦੇਸ਼ ਬਣੇਗਾ ਜਾਂ ਇੱਥੇ ਸ੍ਰੀਲੰਕਾ ਤਰ੍ਹਾਂ ਲੋਕ ਉੱਠ ਕੇ ਖਲੋਣਗੇ ਤੇ ਇਹੋ ਜਿਹਾ ਕੋਈ ਕੰਮ ਨਹੀਂ ਹੋਣਾ। ਪਾਕਿਸਤਾਨੀ ਜਿਹੜੇ ਨੇ ਕਹਿਣਾ ਇਹ ਚਾਹ ਰਹੇ ਨੇ ਵੀ ਇਹ ਸੱਤੂ ਪੀ ਕੇ ਸੁੱਤੇ ਨੇ, ਇਹਨਾਂ ਨੇ ਨਹੀਂ ਜਾਗਣਾ। ਮੈਂ ਬਹਰਲ ਜ਼ਰਾ ਨਰਮ ਗੱਲ ਕਰਨ ਡਿਆ, ਕਹਿਣ ਤੇ ਉਹ ਬਹੁਤੀ ਭੈੜੀ ਗੱਲ ਰਹੇ ਨੇ ਪਾਕਿਸਤਾਨ ਨੂੰ, ਕਹਿਣ ਤੇ ਉਹ ਇਸ ਤੋਂ ਵੀ ਵੱਡੀ ਤੇ ਸ਼ਰਮਿੰਦਗੀ ਵਾਲੀ ਗੱਲ ਰਹੇ ਨੇ ਪਾਕਿਸਤਾਨੀਆਂ ਨੂੰ। ਲੇਕਿਨ ਮੁਖਤਸਰ ਅਸੀਂ ਇਹੀ ਰੱਖ ਦਿੰਦੇ ਹਾਂ ਵੀ ਉਹ ਆਉਂਦੇ ਨੇ ਵੀ ਇਹਨਾਂ ਸੱਤੂ ਪੀਤੇ ਨੇ, ਇਹਨਾਂ ਤਿਲਾਂ 'ਚ ਤੇਲ ਕੋਈ ਨਹੀਂ। ਪਾਕਿਸਤਾਨੀਆਂ ਨੂੰ ਜਿਹੜਾ ਨਾ ਉਹ ਗਰਮੀ ਸ਼ਰਮੀ ਕੋਈ ਨਹੀਂ ਆਉਣੀ, ਇਹਨਾਂ ਕੋਈ ਨਹੀਂ ਉੱਠਣਾ, ਇਹਨਾਂ ਸੁੱਤੇ ਹੀ ਰਹਿਣਾ। ਖਾਨ ਸਾਹਿਬ ਇਹਨਾਂ ਵਾਸਤੇ ਜਿਹੜੀ ਮਰਜ਼ੀ ਕੁਰਬਾਨੀ ਦੇ ਛੱਡੋ, ਇਹਨਾਂ ਨੇ ਹਿੱਲਣਾ ਹੁੱਲਣਾ ਕੋਈ ਨਹੀਂ। ਇਹ ਜਨਾਬ ਤਲਾਲ ਚੌਧਰੀ ਸਾਹਿਬ ਦਾ ਫਰਮਾਨ ਹੈ। ਹੁਣ ਚਲੀਏ ਜੀ ਅੱਗੇ ਖਵਾਜਾ ਸਾਦ ਰਫੀਕ, ਇਹਨਾਂ ਨੂੰ ਵੀ ਸਾਡੇ ਦੋਸਤ ਨੇ, ਕਦੇ ਕਦੇ ਇਹਨਾਂ ਨੂੰ ਵੀ ਜ਼ੁਕਾਮ ਹੁੰਦਾ ਹੈ, ਜਿਸ ਤਰ੍ਹਾਂ ਆਉਂਦੇ ਨਾ ਟਿੱਡੀਆਂ ਨੂੰ ਜ਼ੁਕਾਮ ਹੋਇਆ। ਇਹ ਲੋਹੇ ਦੇ ਛੋਲੇ ਨੇ, ਲੋਹੇ ਦੇ ਚਣਿਆਂ ਨੂੰ ਪੰਜਾਬੀ 'ਚ ਛੋਲੇ ਵੀ ਆਖਦੇ ਨੇ। ਅਤੇ ਇਹ ਲੋਹੇ ਦੇ ਛੋਲੇ ਨੇ। 9 ਮਈ ਨਾ ਹੁੰਦਾ ਅਤੇ ਉਹ ਜੇਲ੍ਹ 'ਚ ਵੀ ਨਾ ਹੁੰਦੇ। ਉਹਨਾਂ ਨੇ ਆਪਣਾ ਮੁਕੱਦਮਾ ਖੁਦ ਖਰਾਬ ਕੀਤਾ। ਅੱਜ ਉਹਨਾਂ ਦੇ ਹੱਕ ਦੇ ਵਿੱਚ ਕੋਈ ਜ਼ਮਾਨਤ ਦੇਣ ਨੂੰ ਤਿਆਰ ਨਹੀਂ। ਅੱਛਾ, ਅਕਸਰ ਮੈਂ ਤੁਹਾਨੂੰ ਦੱਸਿਆ ਨਾ ਵੀ ਇਹਨਾਂ ਨੂੰ ਜਮਹੂਰੀਅਤ ਦਾ ਜ਼ੁਕਾਮ ਹੁੰਦਾ ਹੈ, ਫਿਰ ਚੰਗੇ ਬਿਆਨ ਦਿੰਦੇ ਨੇ, ਫਿਰ 2 ਦਿਨਾਂ ਬਾਅਦ ਫਿਰ ਆਪਣੀ ਅਸਲੀਅਤ 'ਤੇ ਆ ਜਾਂਦੇ ਨੇ, ਫਿਰ ਗੰਦੇ ਬਿਆਨ ਦਿੰਦੇ ਨੇ। ਅਤੇ ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਵਿੱਚ ਕਿ ਜੇ ਤੁਹਾਨੂੰ ਇਹ ਬੁਖਾਰ ਕਿਉਂ ਚੜ੍ਹਦਾ ਜਮਹੂਰੀਅਤ ਦਾ, ਚੰਗਾ ਬਿਆਨ ਦੇਣ ਦਾ ਤੁਹਾਨੂੰ ਬੁਖਾਰ ਕਿਉਂ ਚੜ੍ਹਦਾ, ਤੁਸੀਂ ਉਹੀ ਰਿਹਾ ਕਰੋ ਜੋ ਹੈਗੇ ਹੋ। ਅੱਛਾ, ਇਹ ਹੁਣ ਖਿਤਾਬ ਕਰ ਰਹੇ ਸਨ। ਇਹਨਾਂ ਦੇ ਵਾਲਿਦ ਮੁਹਤਰਮ ਖਵਾਜਾ ਰਫੀਕ ਸ਼ਹੀਦ ਦੀ ਬਰਸੀ ਦੇ ਉੱਤੇ ਕੌਮੀ ਸੈਮੀਨਾਰ ਇਹਨਾਂ ਨੇ ਮੁਰਤਬ ਕੀਤਾ ਸੀ, ਉੱਥੇ ਖਿਤਾਬ ਕਰ ਰਹੇ ਸਨ। ਖਵਾਜਾ ਸਾਹਿਬ ਨੂੰ ਕੋਈ ਕਵੇ ਕਿ ਇਮਰਾਨ ਖਾਨ ਦੀ ਜ਼ਮਾਨਤ ਤੁਸੀਂ ਦੇਣੀ ਜਾਂ ਕਿਹਨੇ ਦੇਣੀ? ਇਮਰਾਨ ਖਾਨ ਦੀ ਜ਼ਮਾਨਤ ਤੇ ਉਦਣ ਦਿੱਤੀ ਗਈ ਜਿੱਦਣ ਤੁਹਾਡੀ ਸਾਰਿਆਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ। 8 ਫਰਵਰੀ 2024 ਨੂੰ ਪੂਰੇ ਪਾਕਿਸਤਾਨ ਦੀ ਆਵਾਮ ਨੇ ਇਮਰਾਨ ਖਾਨ ਦੀ ਜ਼ਮਾਨਤ ਦਿੱਤੀ ਤੇ ਤੁਹਾਡੀਆਂ ਜ਼ਮਾਨਤਾਂ ਜ਼ਬਤ ਕਰਾ ਦਿੱਤੀਆਂ। ਤੁਹਾਨੂੰ 17 ਸੀਟਾਂ ਨਾ ਲੱਭੀਆਂ ਤੇ ਤੁਸੀਂ ਕਿਤੇ ਹਕੂਮਤ ਬਣਾਉਣ ਜੋਗੇ ਤੇ ਕੀ ਮੂੰਹ ਵਿਖਾਉਣ ਜੋਗੇ ਵੀ ਨਹੀਂ ਸੀ ਰਹਿ ਗਏ। ਉਹ ਤਾਂ ਅਲੱਗ ਗੱਲ ਹੈ, ਫਿਰ ਫਾਰਮ 47 ਦੇ ਉੱਤੇ ਤੁਸੀਂ ਹਕੂਮਤਾਂ ਬਣਾ ਲਈਆਂ, ਕਬਜ਼ੇ ਕਰ ਲਏ, ਸਾਰਾ ਕੁਝ ਕਰ ਲਿਆ, ਤੇ ਅੱਜ ਤੁਸੀਂ ਪਤਾ ਨਹੀਂ ਕਿਹੜੇ ਮੂੰਹ ਨਾਲ ਆਖਣ ਡਏ ਹੋ ਵੀ ਇਮਰਾਨ ਖਾਨ ਦੀ ਜ਼ਮਾਨਤ ਕੌਣ ਦੇਵੇਗਾ। ਉਹ ਬਈ ਇਮਰਾਨ ਖਾਨ ਦੀ ਜ਼ਮਾਨਤ ਦੇਣ ਵਾਲੇ 25 ਕਰੋੜ ਆਵਾਮ ਨੇ। ਇਮਰਾਨ ਖਾਨ ਉਹਨਾਂ ਦਾ ਜ਼ਾਮਨ ਹੈ ਤੇ ਉਹ ਇਮਰਾਨ ਖਾਨ ਦੇ ਜ਼ਾਮਨ ਨੇ। ਇਮਰਾਨ ਖਾਨ ਨੂੰ ਤਾਂ ਕਿਸੇ ਦੀ ਜ਼ਮਾਨਤ ਨਹੀਂ ਚਾਹੀਦੀ, ਜ਼ਮਾਨਤਾਂ ਤੇ ਤੁਹਾਨੂੰ ਚਾਹੀਦੀਆਂ ਨੇ ਜਿਨ੍ਹਾਂ ਦੀਆਂ
ਜ਼ਮਾਨਤਾਂ ਜਿਹੜੀਆਂ ਨੇ ਉਹ ਸਾਰਿਆਂ ਦੀਆਂ ਪਤਾ ਹੀ ਹੈ ਤੁਹਾਨੂੰ, ਇਲੈਕਸ਼ਨ ਵਾਲੇ ਦਿਨ ਤੁਹਾਡੇ ਨਾਲ ਕੀ ਹੋਇਆ ਸੀ, ਜ਼ਮਾਨਤਾਂ ਜ਼ਬਤੀ ਹੋਈਆਂ ਸਨ। ਅੱਛਾ ਜੀ, ਅਗਲੀ ਖਬਰ ਜ਼ਰਾ ਸਿਆਲਕੋਟ ਤੋਂ ਦਈਏ। ਇਹ ਮੁੰਡਾ ਐਸ ਅਹਿਮਦ ਵੀਲਾਗ ਤੇ ਚੰਗਾ ਕਰਦਾ ਹੈ। ਹੁਣ ਤੇ ਮੇਰਾ ਖਿਆਲ ਗਾਲਾਂ ਕੱਢਣੋਂ ਵੀ ਹਟ ਗਿਆ, ਸਾਡੀ ਗੱਲ ਮੰਨ ਗਿਆ, ਲੇਕਿਨ ਇਹਦੇ ਵੀਲਾਗ ਬੜੇ ਚੰਗੇ ਹੁੰਦੇ ਨੇ। ਮੇਰਾ ਮਤਲਬ ਹੈ ਕਿ ਉਹਦੇ ਵਿੱਚ ਮਜ਼ਾਕ ਵੀ ਹੁੰਦਾ ਹੈ, ਖਬਰ ਵੀ ਹੁੰਦੀ ਹੈ, ਕੋਈ ਗੱਲ ਕੁਆਸਵੀਂ ਜੀ ਗੱਲ ਕੱਢ ਕੇ ਵੀ ਮਾਰਦਾ ਹੈ, ਤੇ ਮਤਲਬ ਮਿਹਨਤ ਕਰਦਾ ਹੈ ਮੁੰਡਾ ਚੰਗੀ, ਐਸ ਅਹਿਮਦ ਜਿਹੜਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਉਹਨੇ ਇੱਕ ਖਬਰ ਦਿੱਤੀ ਹੈ ਟਵਿੱਟਰ ਦੇ ਉੱਤੇ, ਤੇ ਮੈਂ ਵੀ ਉੱਤੇ ਆਪਣਾ ਤਬਸਰਾ ਕੀਤਾ। ਹੁਣ ਕੁਝ ਲੋਕ ਮੈਨੂੰ ਆਉਂਦੇ ਨੇ ਵੀ ਗਿੱਲ ਸਾਹਿਬ ਤੁਸੀਂ ਆਪਣਾ ਐਸ ਅਹਿਮਦ ਨੂੰ ਤੁਸੀਂ ਮੇਰਾ ਮਤਲਬ ਕ੍ਰਿਟੀਸਾਈਜ਼ ਕਰ ਦਿੱਤਾ, ਕੁਝ ਆਉਂਦੇ ਨੇ ਤੁਸੀਂ ਉਮਰ ਡਾਰ ਨੂੰ ਕੀਤਾ। ਮੈਂ ਕਿਹਾ ਯਾਰ ਇਹ ਤਾਂ ਤੁਹਾਡੀ ਆਪਣੇ ਵੇਖਣ ਦਾ ਹਿਸਾਬ ਕਿਤਾਬ ਹੈ ਕਿ ਮੈਂ ਕਿਹਨੂੰ ਕੀਤਾ ਤੇ ਕਿਹਨੂੰ ਨਹੀਂ ਕੀਤਾ। ਮੈਂ ਤਾਂ ਇੱਕ ਗੱਲ ਕੀਤੀ ਹੈ, ਮੈਨੂੰ ਛੱਡ ਦਿਆ ਕਰੋ ਜਦੋਂ ਮੈਂ ਗੱਲ ਕਰਦੇ ਹਾਂ। ਉਹ ਹੋਇਆ ਇਹ ਕਿ ਇੱਕ ਰੈਲੀ ਹੋ ਰਹੀ ਹੈ, ਜ਼ਾਹਿਰ ਹੈ ਉੱਥੇ ਇਮਰਾਨ ਖਾਨ ਜ਼ਿੰਦਾਬਾਦ ਦੇ ਨਾਅਰੇ ਲੱਗ ਰਹੇ ਨੇ ਤੇ ਇhtਜਾਜ ਹੋ ਰਿਹਾ ਹੈ, ਤੇ ਇhtਜਾਜ 'ਚ ਜਿਸ ਵੇਲੇ ਪੁਲਿਸ ਉੱਥੇ ਅੱਪੜ ਗਈ ਹੈ ਤੇ ਸਾਡੇ ਉਮਰ ਡਾਰ ਸਾਹਿਬ ਤੁਹਾਨੂੰ ਪਤਾ ਹੀਰੋ ਕਿਸਮ ਦੇ ਆਦਮੀ ਨੇ, ਉਹਨਾਂ ਨੇ ਜਿਸ ਵੇਲੇ ਪਹਿਲਾ ਨਾਰਾ ਮਾਰਿਆ ਤੇ ਪੁਲਿਸ ਨੇ ਉਹਨਾਂ ਨੂੰ ਦੋਵਾਂ ਪਾਸਿਓਂ ਫੜਿਆ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਅੱਛਾ, ਹੁਣ ਉੱਥੇ ਕੋਈ ਮਾੜਾ ਬੰਦਾ ਹੁੰਦਾ ਜਿਹਦਾ ਜਜ਼ਬਾ ਜ਼ਰਾ ਘੱਟ ਹੁੰਦਾ, ਜਿਹਦਾ ਜ਼ਰਾ ਕੌਨਫੀਡੈਂਸ ਘੱਟ ਹੁੰਦਾ, ਤਾਂ ਉਹਨੇ ਹਿੱਲੋ ਲਿਜਾਣਾ ਸੀ, ਉਹਨੇ ਕੋਈ ਬਾਹਾਂ ਬੂਹਾਂ ਛਡਾਉਣੀਆਂ ਸਨ, ਕੋਈ ਅੱਗੇ ਪਿੱਛੇ ਹੋਣ ਦੀ ਕੋਸ਼ਿਸ਼ ਕਰਨੀ ਸੀ। ਉਮਰ ਡਾਰ ਸਾਹਿਬ ਜਿਹੜੇ ਨੇ ਉਹਨਾਂ ਬਿਲਕੁਲ ਜਨਾਬ ਸ਼ਬ-ਸ਼ਬਾ ਦੇ ਨਾਲ ਜੇਬਾਂ 'ਚ ਉਹਨਾਂ ਹੱਥ ਪਾਏ ਸਨ। ਅਮਿਤਾਭ ਬੱਚਨ ਦੀਆਂ ਫਿਲਮਾਂ ਦੇ ਵਿੱਚ ਤੁਹਾਨੂੰ ਯਾਦ ਹੋਏਗਾ, ਅਮਿਤਾਭ ਬੱਚਨ ਲੜਾਈ ਕਰਦਾ ਹੁੰਦਾ ਸੀ ਨਾ, ਤੇ ਇੰਜ ਕਰਕੇ ਜੇਬਾਂ 'ਚ ਹੱਥ ਪਾਏ ਹੁੰਦੇ ਸਨ। ਇੱਕ ਹੱਥ ਕੱਢ ਕੇ ਮੁੱਕਾ ਮਾਰਦਾ ਸੀ, ਫਿਰ ਜੇਬ 'ਚ ਹੱਥ ਪਾ ਲੈਂਦਾ ਸੀ, ਫਿਰ ਦੂਜਾ ਹੱਥ ਕੱਢ ਕੇ ਮੁੱਕਾ ਮਾਰਦਾ ਸੀ, ਫਿਰ ਜੇਬ 'ਚ ਹੱਥ ਪਾ ਲੈਂਦਾ। ਉਸ ਵੇਲੇ ਲੋਕੀ ਸਮਝਦੇ ਸਨ ਸਟਾਈਲ ਹੈ। ਉਹ ਬਾਅਦ 'ਚ ਪਤਾ ਲੱਗਾ ਵੀ ਉਹ ਸਿਆਲਾਂ ਦੇ ਵਿੱਚ ਸ਼ੂਟਿੰਗ ਹੋਈ ਸੀ, ਤੇ ਉਹ ਹੱਥਾਂ ਨੂੰ ਪਾਲਾ ਹੀ ਇੰਨਾ ਅਮਿਤਾਭ ਬੱਚਨ ਦੇ ਲੱਗਦਾ ਸੀ ਵੀ ਉਹ ਜੇਬਾਂ 'ਚ ਹੀ ਹੱਥ ਰੱਖਦਾ ਸੀ, ਬਸ ਮੁੱਕਾ ਮਾਰਨ ਵਾਸਤੇ ਬਾਹਰ ਕੱਢਦਾ ਸੀ। ਉਂਝ ਹੀ ਸਾਡੇ ਜਿਹੜੇ ਉਮਰ ਡਾਰ ਸਾਹਿਬ ਨੇ, ਉਹ ਇਹਨਾਂ ਦੇ ਬਾਰੇ ਵੀ ਲੋਕੀ ਇਹ ਆਖਣ ਡਏ ਨੇ ਵੀ ਬੜੇ ਸਟਾਈਲ ਦੇ ਵਿੱਚ ਗ੍ਰਿਫਤਾਰੀ ਦਿੱਤੀ ਹੈ ਇਹਨਾਂ ਨੇ, ਬੜੀ ਜਨਾਬ ਸ਼ਬ-ਸ਼ਬਾ ਨਾਲ ਗ੍ਰਿਫਤਾਰੀ ਦਿੱਤੀ ਹੈ, ਜਾਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ। ਲੇਕਿਨ ਉਹ ਮੈਂ ਇਹੀ ਗੱਲ ਆਖਾਂਗਾ ਵੀ ਐਸੀ ਗੱਲ ਨਹੀਂ ਹੈ। ਉਹ ਤੇ ਉੱਥੇ ਕਿਉਂਕਿ ਇhtਜਾਜ ਕਰ ਰਹੇ ਸਨ ਤੇ ਬੜਾ ਜਨਾਬ ਗੱਜ ਵੱਜ ਕੇ ਇhtਜਾਜ ਕਰ ਰਹੇ ਸਨ, ਲੇਕਿਨ ਉਹ ਰੌਲਾ ਵੀ ਉੱਥੇ ਪੁਲਿਸ ਪੈ ਗਈ। ਹੁਣ ਜਿਸ ਵੇਲੇ ਪੁਲਿਸ ਪੈ ਗਈ ਤੇ ਪੁਲਿਸ ਪੈਣ ਨਾਲ ਕੋਈ ਇਹ ਥੋੜ੍ਹੀ ਵੀ ਹੱਥਾਂ ਨੂੰ ਠੰਡ ਲੱਗਣੀ ਖਤਮ ਹੋ ਜਾਂਦੀ ਹੈ। ਉਹਨਾਂ ਨੇ ਉਹ ਜਿਹੜੀ ਆਪਣਾ ਮੇਰਾ ਮਤਲਬ ਹੈ ਕਿ ਆਪਣੀ ਜੈਕਟ ਦੇ ਵਿੱਚ ਉਹਨਾਂ ਨੇ ਪਾਈ ਹੋਈ ਹੈ, ਆਪਣੇ ਹੱਥ ਪਾਏ ਨੇ, ਉਹ ਵਿਚਾਰੇ ਤੇ ਆਪਣੇ ਹੱਥਾਂ ਨੂੰ ਨਿੱਘਾ ਕਰਨ ਡਏ ਨੇ। ਪੁਲਿਸ ਵਾਲਿਆਂ ਨੇ ਉਹਨਾਂ ਨੂੰ ਫੜਿਆ, ਉਹ ਨਾਲ ਉਂਝ ਹੀ ਤੁਰੇ ਗਏ, ਉਹਨਾਂ ਨੇ ਹੱਥ ਬਾਹਰ ਨਾ ਕੱਢੇ ਜੇਬਾਂ ਦੇ ਵਿੱਚੋਂ। ਹੁਣ ਮੈਨੂੰ ਦੱਸੋ ਵੀ ਇਹਦੇ ਵਿੱਚ ਐਸੀ ਕਿਹੜੀ ਮਾੜੀ ਗੱਲ ਹੈ ਕੋਈ ਕ੍ਰਿਟੀਸਾਈਜ਼ ਕਰਨ ਦੀ? ਜੇ ਉਹ ਹੱਥ ਬਾਹਰ ਕੱਢ ਕੇ ਗ੍ਰਿਫਤਾਰੀ ਦੇ ਦਿੰਦੇ ਜਾਂ ਹੱਥ ਅੰਦਰ ਕਰਕੇ ਗ੍ਰਿਫਤਾਰੀ ਦੇ ਦਿੰਦੇ ਤੇ ਕੀ ਫਰਕ ਪੈਣਾ ਸੀ? ਉਹਨਾਂ ਜ਼ਰਾ ਸਟਾਈਲ ਦੇ ਵਿੱਚ ਗ੍ਰਿਫਤਾਰੀ ਦਿੱਤੀ ਹੈ। ਕਈ ਬੰਦੇ ਹੁੰਦੇ ਨੇ ਨਾ, ਮਤਲਬ ਉਹ ਮੋਟਰਸਾਈਕਲ ਤੋਂ ਵੀ ਡਿੱਗਦੇ ਨੇ ਤੇ ਸਟਾਈਲ ਨਾਲ ਡਿੱਗਦੇ ਨੇ। ਤੁਸੀਂ ਵੇਖਿਆ ਹੋਣਾ ਕਈ ਵਾਰੀ ਬੰਦੇ ਜਿਹੜੇ ਨੇ ਉਹ ਮੋਟਰਸਾਈਕਲ ਤੋਂ ਵੀ ਡਿੱਗਦੇ ਨੇ, ਸਟਾਈਲ ਨਾਲ ਡਿੱਗਦੇ ਨੇ, ਹਰ ਕੰਮ ਸਟਾਈਲ ਨਾਲ ਕਰਦੇ ਨੇ। ਮੇਰਾ ਮਤਲਬ ਹੈ ਕਿ ਉਹ ਚਾਹ ਪਾਉਂਦੇ ਨੇ ਕੱਪ ਦੇ ਵਿੱਚ ਤੇ ਉਹ ਵੀ ਸਟਾਈਲ ਨਾਲ ਪਾਉਣਗੇ, ਹਰ ਕੰਮ ਉਹਨਾਂ ਦਾ ਸਟਾਈਲ ਨਾਲ ਹੁੰਦਾ। ਸਿਗਰਟ ਲਾਉਂਦੇ ਨੇ, ਸੁੱਟਦੇ ਨੇ, ਹਰ ਚੀਜ਼ ਉਹ ਸਟਾਈਲ ਨਾਲ ਕਰਦੇ ਨੇ। ਤੇ ਉਮਰ ਡਾਰ ਸਾਹਿਬ ਵੀ ਜ਼ਰਾ ਸਾਰੇ ਕੰਮ ਸਟਾਈਲ ਨਾਲ ਕਰਦੇ ਨੇ। ਉਹਨਾਂ ਗ੍ਰਿਫਤਾਰੀ ਜ਼ਰਾ ਸਟਾਈਲ ਨਾਲ ਦੇ ਦਿੱਤੀ ਹੈ ਤੇ ਇਹ ਮੁੰਡੇ ਹੁਣ ਉਹਨਾਂ ਨੂੰ ਸੈਨਤਾ ਮਾਰਦੇ ਨੇ, ਉਹਨਾਂ ਨੂੰ ਜੁਗਤਾ ਮਾਰਦੇ ਨੇ। ਤੁਹਾਡੀ ਮਰਜ਼ੀ ਵੀ, ਮੈਂ ਹਟਾਉਂਦਾ ਨਹੀਂ, ਮੈਂ ਤੇ ਨਹੀਂ ਮਾਰ ਸਕਦਾ, ਜ਼ਾਹਿਰ ਹੈ। ਮੈਂ ਤੇ ਉਹ ਇhtਜਾਜ ਕਰ ਰਹੇ ਨੇ ਉਹਨਾਂ ਦੀ ਮੈਂ ਤਾਰੀਫ ਹੀ ਕਰਨੀ ਸੀ ਤੇ ਉਹ ਹੀ ਮੈਂ ਕਰ ਰਿਹਾ। ਅੱਛਾ ਜੀ, ਅੱਗੇ ਚੱਲਨੇ। ਲਾਹੌਰ ਦੀ ਇੱਕ ਨਿੱਜੀ ਯੂਨੀਵਰਸਿਟੀ, ਗਾਲਿਬਨ ਆਖਿਆ ਜਾ ਰਿਹਾ ਸ਼ਾਇਦ ਯੂਨੀਵਰਸਿਟੀ ਆਫ ਲਾਹੌਰ ਜਾਂ ਸ਼ਾਇਦ ਕੋਈ ਹੋਰ, ਲੇਕਿਨ ਬਹਰਲ ਸੋਸ਼ਲ ਮੀਡੀਆ 'ਤੇ ਜਿਹੜਾ ਚੱਲ ਰਿਹਾ, ਉੱਥੇ ਉਵੈਸ ਸੁਲਤਾਨ ਬੱਚਾ ਸੀ ਜਿਹਨੂੰ ਫੇਲ ਕਰ ਛੱਡਿਆ। ਉਹਨੇ ਕਿਹਾ ਮੇਰੇ ਕੋਲ ਫੀਸ ਨਹੀਂ ਹੈ, ਮੈਨੂੰ ਦੁਬਾਰਾ ਫੇਲ ਨਾ ਕਰੋ, ਮੇਰੇ ਕੋਲ ਫੀਸ ਨਹੀਂ ਹੈਗੀ ਦੁਬਾਰਾ ਸਮੈਸਟਰ ਪੜ੍ਹਨ ਦੀ। ਉਹਨੂੰ ਫੇਲ ਕਰ ਛੱਡਿਆ। ਉਸਤਾਦ ਮੁਹਤਰਮ ਨੇ ਨਾ ਸੁਣੀ ਗੱਲ। ਬੱਚਾ ਕਿਤੇ ਮਿੰਨਤਾਂ ਤਰਲੇ ਕਰਦਾ ਰਿਹਾ ਵੀ ਮੇਰੇ ਕੋਲ ਫੀਸ ਨਹੀਂ ਹੈਗੀ, 22 ਸਾਲ ਦਾ ਬੱਚਾ ਸੀ ਤੇ ਮੈਂ ਕਿੱਥੋਂ ਪੜ੍ਹਾਂਗਾ। ਯੂਨੀਵਰਸਿਟੀ ਨੇ ਉਹਦੀ ਗੱਲਬਾਤ ਨਾ ਮੰਨੀ, ਉਹਨੇ ਜਿਹੜੀ ਛਾਲ ਮਾਰੀ ਤੇ ਆਪਣੀ ਜ਼ਿੰਦਗੀ ਉਹਨੇ ख़त्म ਕਰ ਲਈ ਉੱਥੋਂ ਛਾਲ ਮਾਰ ਕੇ, ਉੱਤੋਂ ਉਤਲੀ ਮੰਜ਼ਿਲ ਤੋਂ। ਉਸ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਜਿਹੜਾ ਉੱਥੋਂ ਦੇ ਬੱਚਾ ਪਾਰਟੀ ਯੂਨੀਵਰਸਿਟੀ ਦੀ ਉਹ ਇਹ ਲਿਖ ਰਹੀ ਹੈ। ਜ਼ਾਹਿਰ ਹੈ ਇਹ ਵਨ ਸਾਈਡਡ ਸਟੋਰੀ ਹੈ, ਯੂਨੀਵਰਸਿਟੀ ਦਾ ਵਰਜਨ ਅਜੇ ਤੱਕ ਸਾਹਮਣੇ ਨਹੀਂ ਹੈ। ਬੱਚੇ ਆਖਦੇ ਨੇ ਕਿ ਯੂਨੀਵਰਸਿਟੀ ਨੇ ਫੌਰੀ ਤੌਰ ਤੇ ਉਹ ਜਿਹੜੀ ਬੱਚੇ ਦੀ ਉੱਥੇ ਉਹਨੇ ਆਪਣੀ ਜਾਨ ਦਿੱਤੀ ਜਿਸ ਤਰ੍ਹਾਂ ਛਾਲ ਮਾਰ ਕੇ, ਤੇ ਉਹ ਵੀਡੀਓ ਸ਼ੀਡੀਓ ਵੀ ਬੱਚਿਆਂ ਦੇ ਮੋਬਾਈਲਾਂ 'ਚੋਂ ਡਿਲੀਟ ਕਰਾ ਦਿੱਤੀ। ਫਿਰ ਉੱਥੇ ਕੋਈ ਕਲਚਰਲ ਐਕਟੀਵਿਟੀ ਹੋਣੀ ਸੀ ਉਸੇ ਜਗ੍ਹਾ ਤੇ ਜਿੱਥੇ ਉਹਦੀ ਜਾਨ ਗਈ, 2 ਘੰਟੇ ਬਾਅਦ ਜਾਂ 4 ਘੰਟੇ ਬਾਅਦ। ਯੂਨੀਵਰਸਿਟੀ ਨੇ ਉਹਨੂੰ ਵੀ ਮੁਅੱਤਲ ਨਾ ਕੀਤਾ, ਉਸ ਕੰਮ ਨੂੰ ਮਨਸੂਖ ਨਾ ਕੀਤਾ। ਉੱਥੇ ਉਹ ਐਕਟੀਵਿਟੀ ਫੰਕਸ਼ਨ ਵੀ ਕਰਵਾਇਆ ਤੇ ਉਹਦੇ ਤੋਂ ਬੱਚੇ ਜਿਹੜੇ ਨੇ ਬੜੇ ਨਾਲਾ ਨੇ ਕਿ ਪਹਿਲਾਂ ਤੇ ਉਸ ਬੱਚੇ ਨੂੰ ਜਿਹੜਾ ਕੋਈ ਸਪੋਰਟ ਨਹੀਂ ਦਿੱਤੀ ਯੂਨੀਵਰਸਿਟੀ ਨੇ, ਉਹਦੀ ਗੱਲ ਨਹੀਂ ਸੁਣੀ, ਉਹਨੂੰ ਕੋਈ ਉਹਦੇ ਨਾਲ ਕੋਆਪਰੇਟ ਨਹੀਂ ਕੀਤਾ। ਤੇ ਦੂਸਰੇ ਪਾਸੇ ਯੂਨੀਵਰਸਿਟੀ ਨੇ ਜਿਹੜਾ ਉੱਥੇ ਫੰਕਸ਼ਨ ਕਰਵਾਇਆ, ਮਤਲਬ ਕਿ ਇੰਨੀ ਲਾਜ ਵੀ ਨਾ ਰੱਖੀ ਵੀ ਉੱਥੇ ਉਹਦੀ ਜਾਨ ਗਈ ਹੈ ਤੇ ਕੋਈ ਇੱਕ ਦਿਨ ਵਾਸਤੇ ਕੋਈ ਚੀਜ਼ਾਂ ਮਨਸੂਖ ਕਰ ਦੇਣ। ਤੇ ਬਹੁਤ ਸਾਰੇ ਉੱਥੇ ਬੱਚੇ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਗੱਲ ਕਰ ਰਹੇ ਨੇ ਕਿ ਯੂਨੀਵਰਸਿਟੀ ਨੇ ਬਜਾਏ ਉਸ ਬੱਚੇ ਦਾ ਕੋਈ ਸਾਥ ਦੇਣ ਦੀ, ਬਲਕਿ ਜਿਹੜੇ ਸ਼ਵਾਹਿਦ ਸਨ ਉੱਥੇ ਉਹ ਮਿਟਾਉਣ ਦੇ ਉੱਤੇ ਪੂਰੀ ਕੋਸ਼ਿਸ਼ ਕੀਤੀ ਕਿ ਕੋਈ ਸ਼ਵਾਹਿਦ ਉੱਥੇ ਰਹਿ ਨਾ ਜਾਣ। ਅੱਛਾ ਜੀ, ਅਗਲੀ ਖਬਰ ਬਹਾਵਲਪੁਰ ਜਿਮਖਾਨਾ ਤੋਂ ਹੈ।
ਉੱਥੇ ਖਬਰ ਇਹ ਆਈ, ਮੁਤਜ਼ਾਦ ਖਬਰਾਂ ਨੇ ਲੇਕਿਨ ਤੁਹਾਡੇ ਸਾਹਮਣੇ ਰੱਖਦੇ ਨੇ ਕਿ ਬਹਾਵਲਪੁਰ ਜਿਮਖਾਨਾ ਦੇ ਵਿੱਚ ਮੁਤਜ਼ਾਦ ਖਬਰਾਂ ਨੇ ਕਿ ਸਾਬਕ ਸੂਬਾਈ ਵਜ਼ੀਰ ਸਮੀਉल्ला ਚੌਧਰੀ ਨੇ ਸਾਬਕ ਵਫਾਕੀ ਵਜ਼ੀਰ ਤਾਰਿਕ ਬਸ਼ੀਰ ਚੀਮਾ ਜਾਂ ਉਹਨਾਂ ਦੇ ਪੁੱਤਰ ਜਿਹੜੇ ਸਾਹਿਬਜ਼ਾਦੇ ਨੇ ਵਲੀਦਾਦ ਚੀਮਾ, ਉਹਨਾਂ ਦੇ ਮੂੰਹ ਦੇ ਉੱਤੇ ਚਪੇੜ ਰੱਖ ਦਿੱਤੀ। ਤੇ ਉਸ ਤੋਂ ਬਾਅਦ ਅਗਲੀ ਖਬਰ ਇਹ ਹੈ ਕਿ ਤਾਰਿਕ ਬਸ਼ੀਰ ਚੀਮਾ ਸਾਹਿਬ ਦੇ ਸਾਹਿਬਜ਼ਾਦੇ ਵਲੀਦਾਦ ਚੀਮਾ ਨੇ ਸਾਬਕ MNA ਤੇ ਸੈਨੇਟਰ ਚੌਧਰੀ ਸਊਦ ਮਜੀਦ ਨੂੰ ਥੱਪੜ ਮਾਰ ਦਿੱਤਾ। ਇਹ ਹੁਣ ਕਿਸੇ ਨੂੰ ਕੋਈ ਪਤਾ ਨਹੀਂ ਲੱਗਣ ਡਿਆ ਵੀ ਕਿੰਨੇ ਕਿਹਨੂੰ ਥੱਪੜ ਮਾਰਿਆ। ਕੋਈ ਆਂਦਾ ਨਹੀਂ ਸਊਦ ਮਜੀਦ ਸਾਹਿਬ ਨੇ ਫਲਾਣੇ ਨੂੰ ਥੱਪੜ ਮਾਰ ਦਿੱਤਾ। ਮੇਰਾ ਖਿਆਲ ਹੈ ਵੀ ਜਿੰਨੇ ਬੰਦੇ ਨੇ ਉਨੀਆਂ ਹੀ ਖਬਰਾਂ ਬਣ ਗਈਆਂ ਨੇ। ਹਰ ਬੰਦੇ ਦੇ ਜਿਹੜੇ ਸੱਜਣ ਮਿੱਤਰ ਨੇ ਉਹਨਾਂ ਨੇ ਆਪਣਾ ਬਾਬਾ ਉੱਤੇ ਰੱਖਿਆ, ਉਹਨਾਂ ਨੇ ਮਤਲਬ ਇਹ ਆਖਿਆ ਵੀ ਸਾਡੇ ਬਾਬੇ ਨੇ ਦੂਜੇ ਨੂੰ ਥੱਪੜ ਮਾਰਿਆ। ਬਹਰਹਾਲ ਬਹਾਵਲਪੁਰ ਦੇ ਵਿੱਚੋਂ ਜਿਹੜੀ ਹੁਣ ਜਿਹੜੇ ਨਿਊਟਰਲ ਸਾਫੀ ਨੇ ਉਹ ਆਖਣ ਡਏ ਨੇ ਵੀ ਇਹ ਤਾਂ ਸਾਨੂੰ ਨਹੀਂ ਪਤਾ ਵੀ ਕਿੰਨੇ ਕਿਹਨੂੰ ਚਪੇੜ ਮਾਰੀ ਹੈ, ਲੇਕਿਨ ਬਦਕਿਸਮਤੀ ਦੀ ਗੱਲ ਇਹ ਹੈ ਕਿ ਇਹ ਥੱਪੜੋ ਥੱਪੜੀ ਜਿਹੜੀ ਉੱਥੋਂ ਦੀ ਸਿਆਸਤ ਹੋ ਰਹੀ ਹੈ ਇਹ ਮੁਨਾਸਬ ਨਹੀਂ ਹੈ। ਲੇਕਿਨ ਇਹ ਹਜੇ ਤੱਕ ਨਹੀਂ ਪਤਾ ਲੱਗਾ ਵੀ ਥੱਪੜ ਕਿੰਨੇ ਕਿਹਨੂੰ ਮਾਰਿਆ। ਕਹਿਣ ਦਾ ਮਤਲਬ ਹੈ ਕਿ ਇਹ ਗੱਲ ਹਜੇ ਤੱਕ ਖੁੱਲ੍ਹ ਕੇ ਸਾਹਮਣੇ ਨਹੀਂ ਆ ਸਕੀ ਕਿ ਅਸਲ ਦੇ ਵਿੱਚ ਥੱਪੜ ਕਿੰਨੇ ਕਿਹਨੂੰ ਮਾਰਿਆ। ਬਾਕੀ ਸਾਰੀਆਂ ਗੱਲਾਂ ਤੇ ਚੱਲ ਹੀ ਰਹੀਆਂ ਨੇ। ਅੱਛਾ ਜੀ, ਜਾਵੇਦ ਚੌਧਰੀ ਸਾਹਿਬ ਨੇ ਇੱਕ ਪੁਰਾਣੀ ਖਬਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਹਾਊਸ ਦੇ ਵਿੱਚ ਕ੍ਰਿਕਟ ਖੇਡਦੇ ਸਨ ਅਤੇ ਕ੍ਰਿਕਟ ਖੇਡਣ ਵਾਸਤੇ ਫੋਰਨ ਆਫਿਸ ਦੇ ਲੋਕ ਟੀਮ ਬਣਾ ਕੇ ਆਉਂਦੇ ਸਨ। ਸੈਕਟਰੀ ਖਾਰਜਾ ਕਮੈਂਟਰੀ ਕਰਦੇ ਸਨ ਅਤੇ ਉਹ ਜਿਹੜੀ ਫੋਰਨ ਆਫਿਸ ਦੀ ਟੀਮ ਹੁੰਦੀ ਸੀ ਉੱਥੇ ਅੰਪਾਇਰ ਵੀ ਨਵਾਜ਼ ਸ਼ਰੀਫ ਸਾਹਿਬ ਦਾ ਆਪਣਾ ਹੀ ਹੁੰਦਾ ਸੀ। ਹਰ ਬਾਲ 'ਤੇ ਛੱਕਾ ਮਾਰਦੇ ਸਨ ਨਵਾਜ਼ ਸ਼ਰੀਫ ਸਾਹਿਬ। ਅਤੇ ਜਿਹੜੀ ਜ਼ਾਹਿਰ ਹੈ ਟੀਮ ਜਿਹੜੀ ਲੈ ਕੇ ਆਉਂਦੇ ਸਨ ਉਹ ਨਵਾਜ਼ ਸ਼ਰੀਫ ਸਾਹਿਬ ਕੋਲੋਂ ਜਾਣ ਬੁੱਝ ਕੇ ਹਾਰ ਜਾਂਦੀ ਸੀ ਅਤੇ ਇਹ ਉਹਨਾਂ ਦੀ ਡਿਊਟੀ 'ਚ ਸ਼ਾਮਲ ਸੀ। ਫੋਰਨ ਆਫਿਸ ਅਕਸਰ ਇਹ ਕੰਮ ਕਰਦਾ ਸੀ ਅਤੇ ਸੈਕਟਰੀ ਸਾਹਿਬ ਜਿਹੜੇ ਨੇ ਉਹ ਕਮੈਂਟਰੀ ਵੀ ਕਰਦੇ ਸਨ ਅਤੇ ਉਹਨਾਂ ਦਾ ਇਹ ਜ਼ਿੰਮੇਵਾਰੀ ਹੁੰਦੀ ਸੀ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਮੈਚ ਜਿਤਵਾਉਣਾ ਵੀ ਹੈ। ਨਾਲ ਹੀ ਜਾਵੇਦ ਚੌਧਰੀ ਸਾਹਿਬ ਇਹ ਆਂਦੇ ਨੇ ਕਿ ਜਿਹੜੇ ਰਫੀਕ ਤਾਰੜ ਸਾਹਿਬ ਨੇ ਉਹਨਾਂ ਨੂੰ ਸਦਰ ਇਸ ਲਈ ਬਣਾਇਆ ਵੀ ਉਹ ਲਤੀਫੇ ਸੁਣਾਉਂਦੇ ਸਨ, ਮਜ਼ਾਈਆ ਜਾਂ ਗੰਦੇ ਲਤੀਫੇ ਜਿਹੜੇ ਉਹ ਸੁਣਾਉਂਦੇ ਸਨ ਨਵਾਜ਼ ਸ਼ਰੀਫ ਸਾਹਿਬ ਨੂੰ, ਅਤੇ ਉਸ ਵਜ੍ਹਾ ਤੋਂ ਉਹਨਾਂ ਨੂੰ ਸਦਰੇ ਪਾਕਿਸਤਾਨ ਜਿਹੜਾ ਉਹ ਬਣਾਇਆ ਗਿਆ ਸੀ। ਇਹ ਜਾਵੇਦ ਚੌਧਰੀ ਸਾਹਿਬ ਕਹਿੰਦੇ ਨੇ ਵੀ ਉਹਨਾਂ ਨੂੰ ਹਸਾਉਂਦੇ ਸਨ, ਇਸ ਵਜ੍ਹਾ ਤੋਂ ਉਹਨਾਂ ਨੇ ਉਹਨਾਂ ਨੂੰ ਸਦਰੇ ਪਾਕਿਸਤਾਨ ਬਣਾ ਦਿੱਤਾ। ਨਾਲ ਚੌਧਰੀ ਸਾਹਿਬ ਇਹ ਕਹਿੰਦੇ ਨੇ ਕਿ ਜਦੋਂ ਕੋਈ ਵੱਡਾ ਬੰਦਾ ਚਵਲ ਮਾਰਦਾ ਹੈ ਅਤੇ ਉਹਦੇ ਚਮਚੇ ਕਟਚੇ ਬਾਦਲੇ ਨਖਾਸਤਾ ਇਸ ਚਵਲ 'ਤੇ ਵੀ ਤਾਲੀਆਂ ਵਜਾਉਂਦੇ ਨੇ। ਅਤੇ ਚੌਧਰੀ ਸਾਹਿਬ ਵੈਸੇ ਤੁਸੀਂ ਵੀ ਜ਼ਰਾ ਸੋਚਿਆ ਕਰੋ ਥੋੜ੍ਹੀਆਂ ਜਿਹੀ ਜਦੋਂ ਗੱਲਾਂ ਕਰਦੇ ਹੋ ਇਸੇ ਤਰੀਕੇ ਨਾਲ ਤੁਹਾਡੇ ਵੀ ਜਿਹੜੇ ਜੂਨੀਅਰ ਨੇ ਤਾੜੀਆਂ ਛਾੜੀਆਂ ਮਾਰਦੇ ਨੇ, ਤੁਸੀਂ ਜਿਹੋ ਜਿਹੀ ਗੱਲ ਵੀ ਕਰੀ ਆਉਂਦੇ ਹੋ, ਜ਼ਰਾ ਥੋੜ੍ਹੀ ਜਿਹੀ ਮਿਹਰਬਾਨੀ ਕਰਿਆ ਕਰੋ, ਆਪਣੇ ਆਪ 'ਤੇ ਵੀ ਜ਼ਰਾ ਥੋੜ੍ਹਾ ਜਿਹਾ ਸੋਚ ਲਿਆ ਕਰੋ। ਬਾਕੀ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਤੇ ਨਹੀਂ ਕਿਤੇ ਕੋਈ ਸ਼ੈ ਮਾਰ ਰਹੇ। ਅੱਛਾ ਜੀ, ਅਗਲੀ ਖਬਰ ਸਿਆਲਕੋਟ ਤੋਂ ਹੈ। ਮਿਊਨਿਸਪਲ ਕਾਰਪੋਰੇਸ਼ਨ ਸਿਆਲਕੋਟ ਨੇ ਮਾਲੀ ਫਵਾਇਦ ਹਾਸਲ ਕਰਨ ਵਾਸਤੇ ਨਵੇਂ ਤਰੀਕੇ ਇਜਾਦ ਕਰ ਲਏ ਨੇ। ਮੀਨ ਮਾਲ ਪਾਣੀ ਉੱਥੇ ਇਕੱਠਾ ਕਰਨ ਲਈ ਜਿਹੜੀਆਂ 100 ਸਾਲਾਂ ਪੁਰਾਣੀਆਂ ਜਾਂ 50 ਸਾਲਾਂ ਪੁਰਾਣੀਆਂ ਬਿਲਡਿੰਗਸ ਨੇ ਉਹਨਾਂ ਨੂੰ ਵੀ ਨਕਸ਼ਿਆਂ ਦੀ ਨੋਟਿਸ ਭੇਜ ਦਿੱਤੇ ਨੇ। ਜਿਹੜੀਆਂ ਬਣੀਆਂ ਨੇ ਪਤਾ ਨਹੀਂ ਕਿਦੋਂ ਬਣੀਆਂ, ਉਦੋਂ ਨਕਸ਼ੇ ਹੈ ਸਨ ਨਹੀਂ ਸਨ। ਉਹਨਾਂ ਕਿਹਾ ਜੀ ਆਓ ਜੀ ਜ਼ਰਾ ਤੁਹਾਡੇ ਨਕਸ਼ੇ ਅਪਰੂਵ ਨਹੀਂ ਹੈਗੇ, ਨਕਸ਼ੇ ਤੇ ਅਪਰੂਵ ਕਰਵਾਓ ਆਪਣੇ। ਹੁਣ ਉੱਥੋਂ ਦੇ ਸਾਫੀ ਇਹ ਕਹਿੰਦੇ ਨੇ ਵੀ ਅਸਲ ਮਾਮਲਾ ਇਹ ਲੁੱਟਮਾਰ ਦਾ ਬਾਜ਼ਾਰ ਗਰਮ ਕੀਤਾ ਉੱਥੇ। ਜਿਹੜਾ ਆਏਗਾ ਨਕਸ਼ਾ ਅਪਰੂਵ ਕਰਵਾਉਣ ਵਾਸਤੇ ਉਹ ਜ਼ਾਹਿਰ ਹੈ ਉਹ ਕਮਾਲ ਪਾਣੀ ਦੇ ਕੇ ਹੀ ਜਾਏਗਾ ਅਤੇ ਨਕਸ਼ਾ ਤੇ ਉਹਨੇ ਕੀ ਅਪਰੂਵ ਕਰਵਾਉਣਾ, ਮੁੱਠੀ ਗਰਮ ਕਰਨਗੇ ਅਤੇ ਉਸ ਤੋਂ ਬਾਅਦ ਉਹ ਗਾਂਹ ਤੁਰ ਪੈਣਗੇ, ਕੰਮ ਜਿਹੜਾ ਉਹ ਇੱਥੇ ਹੀ ਖਤਮ ਹੋ ਜਾਏਗਾ। ਅੱਛਾ ਜੀ, ਇਹ ਜ਼ਰਾ IMF ਕੋ ਅਸੀਂ ਕਰਜ਼ੇ ਲੈਂਦੇ ਤਾਂ ਉਹ ਸਾਨੂੰ ਕਰਜ਼ੇ ਦਿੰਦੇ ਵੀ ਨੇ IMF ਵਾਲੇ, ਤੁਸੀਂ ਸੁਣਿਆ ਹੋਏਗਾ। ਹਰ ਦੂਜੇ ਚੌਥੇ ਮਹੀਨੇ ਸਾਨੂੰ ਕੋਈ ਨਾ ਕੋਈ ਪੈਸੇ, ਕੋਈ ਅਰਬ ਡਾਲਰ ਚਾਹੀਦਾ ਹੁੰਦਾ ਜਿਹੜਾ ਉਹ ਕਦੀ 700 ਦੇ ਦਿੰਦੇ ਨੇ ਮਿਲੀਅਨ, ਕਦੀ 500 ਦੇ ਦਿੰਦੇ ਨੇ, ਕਦੀ ਬਿਲੀਅਨ ਦੇ ਦਿੰਦੇ ਨੇ। ਇਸ ਤਰ੍ਹਾਂ ਹੀ ਮੰਗ ਕੇ ਸਾਡਾ ਕੰਮ ਚੱਲਦਾ ਰਹਿੰਦਾ। ਲੇਕਿਨ ਇਹ ਇੱਕ ਵਿਆਹ ਦੀ ਵੀਡੀਓ ਸਾਹਮਣੇ ਆਈ ਹੈ ਅਤੇ ਜਿੱਥੇ ਇੰਨੀ ਮੇਰਾ ਮਤਲਬ ਹੈ ਭਾਰੀ ਤਾਦਾਦ ਦੇ ਵਿੱਚ ਪੈਸੇ ਸੁੱਟੇ ਜਾ ਰਹੇ ਨੇ ਅਤੇ ਇਹ ਅਗਰ IMF ਨੇ ਵੀਡੀਓ ਵੇਖ ਲਈ, ਇਹ ਹੁਣ ਸਾਡੇ ਤਰ੍ਹਾਂ ਘੱਟ ਪੜ੍ਹੇ ਲਿਖੇ ਜਵਾਨ ਨੇ ਸਾਰੇ ਆ ਜਿਹੜੇ ਪੈਸੇ ਸੁੱਟਣ ਡਏ ਨੇ। ਪੜ੍ਹੇ ਲਿਖੇ ਜਵਾਨਾਂ ਦਾ ਹਾਲ ਅਸੀਂ ਕੱਲ੍ਹ ਤੁਹਾਨੂੰ ਵਿਖਾ ਦਿੱਤਾ ਸੀ। ਜਿਹੜੇ ਸਾਡੇ ਉੱਥੇ ਡਾਕਟਰ ਸਾਹਿਬਾਨ ਨੇ, ਜਿਹੜੀ ਉਹਨਾਂ ਦੀ ਉੱਤੇ ਟੌਪ ਮੈਨੇਜਮੈਂਟ ਆਉਂਦੇ ਨੇ, ਖਲੀਫੇ ਦੀ ਖਤਾਈ ਵੀ ਤੁਹਾਨੂੰ ਮੇਜਰ ਸਾਹਿਬ ਲਿਆ ਕੇ ਦੇਣਗੇ ਅਤੇ ਸਾਰੇ ਕੰਮ ਮੇਜਰ ਸਾਹਿਬ ਕਰਨਗੇ। ਮੇਜਰ ਸਾਹਿਬ ਉੱਥੇ ਪ੍ਰੋਟੋਕੋਲ ਦੇਣ ਵਾਸਤੇ ਪਹੁੰਚੇ ਨੇ ਅਤੇ ਉਹ ਪੜ੍ਹੇ ਲਿਖੇ ਸਾਡੇ ਸੱਜਣਾਂ ਦਾ ਹਾਲ ਹੈ। ਜਿਹੜੇ ਘੱਟ ਪੜ੍ਹੇ ਲਿਖੇ ਨੇ ਉਹ ਰੁਪਈਏ ਸੁੱਟਣ ਡਏ ਨੇ ਤੁਹਾਡੇ ਸਾਹਮਣੇ। ਜੇ ਹੁਣ IMF ਨੇ ਇਹ ਵੀਡੀਓ ਵੇਖ ਲਈ ਵੀ ਪਾਕਿਸਤਾਨੀਆਂ ਕੋਲ ਇੰਨਾ ਰੁਪਈਆ ਵੀ ਛੱਤਾਂ ਤੋਂ ਸੁੱਟਣ ਡਏ ਨੇ ਅਤੇ ਉਹ ਕਿਤੇ ਸਾਡਾ ਅੱਗੋਂ ਕਰਜ਼ਾ ਸ਼ਰਜ਼ਾ ਨਾ ਬੰਦ ਕਰ ਦੇਣ, ਜਾਂ ਸਾਨੂੰ ਇਹ ਨਾ ਕਹਿਣ ਵੀ ਯਾਰ ਤੁਸੀਂ ਸਾਨੂੰ ਦੇ ਦਿਓ ਉਲਟਾ ਕਰਜ਼ਾ, ਅਸੀਂ ਤੁਹਾਨੂੰ ਕੀ ਦੇਣਾ ਹੈ, ਤੁਸੀਂ ਕਰਜ਼ਾ ਦਿਓ ਕੋਈ ਯੂਰਪ ਦੇ ਮੁਲਕ 2-4 ਚਲਾਈਏ ਜਿਵੇਂ ਤੁਸੀਂ ਲੋਕੀ ਪੈਸੇ ਸੁੱਟਣ ਡਏ ਹੋ। ਕਿਉਂਕਿ ਇਹੋ ਜਿਹੇ ਕੰਮ ਤੁਸੀਂ ਹੋਰ ਤੇ ਕਿਤੇ ਹੁੰਦੇ ਨਹੀਂ ਵੇਂਦੇ, ਇਹ ਪਾਕਿਸਤਾਨ ਦੇ ਵਿੱਚ ਹੀ ਅਸੀਂ ਇਹ ਕੰਮ ਹੁੰਦੇ ਵੇਂਦੇ ਔਰ ਅਸੀਂ ਇਹਦੇ ਉੱਤੇ ਫਖਰ ਵੀ ਮਹਿਸੂਸ ਕਰਦੇ ਹਾਂ ਔਰ ਇਹ ਹਰਕਤਾਂ ਵੀ ਕਰਦੇ ਹਾਂ। ਅੱਛਾ, ਇਹ ਸ਼ਾਦੀਆਂ ਦੇ ਉੱਤੇ ਨਵੇਂ ਤੋਂ ਨਵੇਂ ਰਿਵਾਜ ਸਾਹਮਣੇ ਆ ਰਹੇ ਨੇ। ਇਹ ਹੁਣ ਜਿਹੜਾ ਅਗਲਾ ਰਿਵਾਜ ਸਾਨੂੰ ਨਜ਼ਰ ਆਇਆ ਸ਼ਾਦੀ 'ਤੇ, ਇਹ ਮੈਨੂੰ ਲੱਗਦਾ ਕਿਸੇ ਗੁੱਜਰ ਦਾ ਵਿਆਹ ਹੈ, ਮੈਨੂੰ ਤਾਂ ਇਹੀ ਲੱਗਾ ਕਿਸੇ ਸਾਡੇ ਸੱਜਣ ਗੁੱਜਰ ਦਾ ਹੀ ਲੱਗਦਾ ਹੈ। ਉਹਦੀ ਵਜ੍ਹਾ ਹੈ ਵੀ ਦੁੱਧ ਪਿਲਾਈ ਦੀ ਜਿਹੜੀ ਰਸਮ ਹੈ ਉੱਥੇ ਸਾਲੀ ਸਾਹਿਬਾਂ ਜਿਹੜੀਆਂ ਨੇ ਉਹ ਦੁੱਧ ਦੀ ਪੂਰੀ ਰੇਹੜੀ ਲੈ ਆਈ
ਉਹ ਮੈਨੂੰ ਲੱਗਦਾ ਵੀ ਇਹ ਹੁਣ ਮੈਨੂੰ ਦੱਸੋ ਵੀ ਇਹ ਦਮਾਦ ਹੈ ਕਿ ਕੱਟਾ ਹੈ ਜਿਹਨੂੰ ਇੰਨਾ ਦੁੱਧ ਪਿਆਉਣਾ ਜੇ। ਮੇਰਾ ਮਤਲਬ ਹੈ ਦਮਾਦ ਨੂੰ ਤੇ ਇੱਕ ਗਲਾਸ ਦਿਓਗੇ ਉਹ ਵੀ ਉਹ ਅੱਧਾ ਪੀਏਗਾ ਤੇ ਕੰਮ ਮੁੱਕ ਜਾਏਗਾ। ਇਹ ਤੇ ਇੰਨਾ ਦੁੱਧ ਰੇਹੜੀ ਤੇ ਲੈ ਆਇਓ ਵੀ ਜਿਵੇਂ ਕੋਈ ਕੱਟਾ ਹੋਵੇ ਉਹਨੂੰ ਲਿਜਾਉਣਾ ਹੈ। ਤੇ ਬਾਕੀ ਤੁਹਾਡੀ ਮਰਜ਼ੀ ਹੈ ਖੈਰ। ਤੇ ਲੇਕਿਨ ਅੱਜ ਕੱਲ੍ਹ ਨਵੇਂ ਤੋਂ ਨਵਾਂ ਰੀਲਾਂ ਬਣਾਉਣ ਦੇ ਚੱਕਰ ਦੇ ਵਿੱਚ ਉਹ ਕੰਮ ਕਰਦੇ ਨੇ ਜਿਹੜੇ ਨਾ ਕਦੀ ਕਿਸੇ ਨੇ ਸੋਚੇ ਨੇ। ਇਹ ਕੰਮ ਵੀ ਹੋ ਸਕਦੇ ਨੇ ਜਾਂ ਇੰਨਾ ਦੁੱਧ ਵੀ ਕਿਸੇ ਨੂੰ ਪਿਆਇਆ ਜਾ ਸਕਦਾ ਹੈ, ਕਿਉਂਕਿ ਇੰਨਾ ਦੁੱਧ ਮੈਂ ਤੁਹਾਨੂੰ ਦੱਸਿਆ ਵੀ ਬੰਦਾ ਤੇ ਘੱਟ ਹੀ ਪੀਂਦਾ ਹੈ। ਲੇਕਿਨ ਖੈਰ ਚਲੋ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।